ਜਿਹੜਾ ਜਾੜ ਆ ਇਹਦੇ ਵਾਸਤੇ ਆਮ ਇਜਲਾਸ ਦੇ ਵਿੱਚ 2 ਰੁਪਏ ਕੁਆਂਟਲ ਦੇ ਕਿਸਾਨਾਂ ਨੇ ਘਟਾਏ ਸੀ। 1 ਕਰੋੜ ਤੇ 5 ਤੋਂ 6 ਲੱਖ ਰੁਪਇਆ ਜਮ੍ਹਾਂ ਹੋਇਆ ਸੀਗਾ। ਇਸ ਜਾੜ ਦੇ ਉੱਤੇ ਜ਼ਿਮੀਂਦਾਰਾਂ ਦਾ 99,49,000 ਕੁਛ ਰੁਪਏ ਜਿਹੜੇ ਆ ਖਰਚ ਆਇਆ ਸੀਗਾ। ਜੀਐਮ ਸਾਹਿਬ ਨੇ ਜਾੜ ਇਸ ਵੇਲੇ ਕੱਚੇ ਜਾੜ ਨੂੰ ਵੀ ਭੈੜਾ ਬਣਾਤਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਥੇ ਪਰਾਲੀ, ਖੋਰੀ, ਹੋਰ ਜਿਹੜਾ ਪਦਾਰਥ ਹੈਗੇ ਆ ਬਲਨਸ਼ੀਲ ਉਹ ਇੱਥੇ ਸਟਾਕ ਕੀਤੇ, ਜਿਸ ਕਰਕੇ ਇਹ ਜਾੜ ਜਿਹੜਾ ਬੈਠ ਵੀ ਗਿਆ ਆ ਕਿ ਫ੍ਰੀ ਦੇ ਵਿੱਚ ਹੀ ਕਿਸਾਨਾਂ ਦੀ ਜਿਹੜੀ ਸੀ ਮੰਨ ਲਓ ਤੁਸੀਂ ਜਾੜ ਆ ਇਹ ਖਰਾਬ ਕਰ ਦਿੱਤਾ ਗਿਆ। ਜਿਹਾ ਸਮਾਂ ਰਹਿ ਗਿਆ ਸੀਜ਼ਨ ਗੰਨੇ ਦਾ ਸ਼ੁਰੂ ਹੋਣ 'ਚ ਤੁਹਾਨੂੰ ਕਿਤੇੋਂ ਵੀ ਦੇਖ ਕੇ ਫੜ ਵਰਗੀ ਸਥਿਤੀ ਲੱਗਦੀ ਹੈ ਇਹਦੀ। ਉਧਰ ਦੇਖ ਸਕਦੇ ਆ ਫੜ ਥੱਲੇ ਬਹਿ ਗਿਆ। ਜਾੜ ਦੇ ਹਾਲਾਤ ਦੇਖ ਲਓ। ਠੀਕ ਹੈ ਜੀ, ਇਹ ਜਾੜ ਬੈਠ ਵੀ ਚੁੱਕਾ ਆ। ਜਿਹੜੀਆਂ ਮਸ਼ੀਨਾਂ ਦੇ ਨਾਲ ਇਹ ਚੱਕ ਰਹੇ ਆ ਉਹਨਾਂ ਦੇ ਨਾਲ ਇਸ ਵੇਲੇ ਨੁਕਸਾਨ ਹੋ ਰਿਹਾ। ਜੇ ਸੀਜ਼ਨ ਦੇ ਵਿੱਚ 200 ਕੁਆਂਟਲ ਲੋਡ ਕੀਤੀ ਹੋਈ ਟਰਾਲੀ 200-250 ਕੁਆਂਟਲ ਲੱਦੀ ਹੋਈ ਆਉਣੀ ਆ, ਉਸ ਟਾਈਮ ਇਹ ਜਾੜ ਬੈਠਣਾ, ਕਿਉਂਕਿ ਮਿੱਟੀ ਗਲ ਚੁੱਕੀ ਉਹ ਆ। ਜਿਹੜੀ ਉੱਪਰ ਪਲਤ ਬਣ ਚੁੱਕੀ ਆ ਉਹਨੇ ਵੀ ਨੁਕਸਾਨ ਕਰਨਾ ਹੈ। ਰੈਂਟ ਨਹੀਂ ਦੇ ਰਹੇ ਸੀ। ਆਪਾਂ ਪ੍ਰਾਈਵੇਟ ਅਦਾਰਿਆਂ 'ਚ ਜਾਂਦੇ ਆ, ਆਪਾਂ ਕਿਸੇ ਮਾਲ 'ਚ ਵੀ ਜਾਈਏ ਵੱਡੇ 'ਚ, ਉੱਥੇ ਸਾਨੂੰ ਆਪਣੀ ਗੱਡੀ ਪਾਰਕ ਕਰਨ ਲਈ ਵੀ ਘੰਟੇ ਦਾ 100 ਰੁਪਇਆ ਦੇਣਾ ਪੈ ਜਾਂਦਾ ਹੈ। ਤੇ ਇੱਥੇ ਤੁਹਾਡੀ ਇੰਨੀ ਇਹ ਜਗ੍ਹਾ ਹੈ ਜਿਹਦੇ 'ਚ ਕਿਸਾਨਾਂ ਦਾ ਪੈਸਾ ਲੱਗਿਆ ਹੋਇਆ ਹੈ। ਪਲਾਂਟ ਦੇ ਕੋਲੋਂ ਤੁਸੀਂ ਕੋਈ ਚੀਜ਼ ਲੈਣੀ ਆ ਉਹਨੂੰ ਭਰਪਾਈ ਕਰਨੀ ਆ, ਪਰ ਪਲਾਂਟ ਦੇ ਉੱਪਰ ਇੰਨੀ ਦਰਿਆ ਦੇ ਲਈ ਕਿਉਂ ਦਿਖਾਤੀ? ਤੁਹਾਡੇ ਇਸ ਮਿੱਲ ਦੇ ਜੀਐਮ ਸਾਹਿਬ ਨੇ ਵੀ ਉਹਨਾਂ ਨੂੰ ਫ੍ਰੀ 'ਚ ਇਹ ਜਗ੍ਹਾ ਵਰਤਣ ਨੂੰ ਦੇਤੀ, ਹੋਰ ਜਗ੍ਹਾ ਹੈ ਨਹੀਂ ਇਹਨਾਂ ਤੋਂ ਕੋਈ? ਉਹ ਜਿਹੜਾ ਲੈਂਡ ਯੂਜ਼ ਆ ਉਹਦਾ ਤੁਸੀਂ ਕੋਈ ਪੇ ਕਰ ਰਹੇ ਆ ਐਕਸਟਰਾ? ਜਿਹੜਾ ਉਹ ਯਾਰਡ ਆ ਜਿਹੜਾ ਇਹਨਾਂ ਦਾ ਫਾੜਿਆ ਕਹਿ ਲਈਏ, ਕਿਸਾਨਾਂ ਦਾ ਜਾੜ ਕਿਸਾਨਾਂ ਵਾਲਾ ਨਹੀਂ, ਉਹਦਾ ਕੁਝ ਨਹੀਂ। ਮੈਨੂੰ ਕੋਈ ਆਈਡੀਆ ਨਹੀਂ ਉਹਦਾ। ਅੱਛਾ, ਉਹਦਾ ਕੋਈ ਆਈਡੀਆ, ਕੋਈ ਪਰਮਿਸ਼ਨ ਵੀ ਨਹੀਂ ਉਹਦੀ ਅਲੱਗ ਤੋਂ? ਮੈਨੂੰ ਪਤਾ ਹੀ ਨਹੀਂ। ਜਿਹੜਾ ਪਲਾਂਟ ਆ ਜੀ, ਪਲਾਂਟ ਵਾਲਿਆਂ ਨੂੰ ਅਸੀਂ 3 ਕਿੱਲੇ ਬੋਰਡ ਨੇ ਉਧਰ ਦਿੱਤੇ ਸੀ ਪਰਾਲੀ ਰੱਖਣ ਨੂੰ, ਦੂਜੇ ਪਾਸੇ ਜਗ੍ਹਾ ਦਿੱਤੀ ਉਹ ਆ। ਇਹ ਜੀਐਮ ਨੇ ਇੱਧਰ ਜਿਹੜਾ ਇਹ ਕੰਮ ਗਲਤ ਕਰਾਇਆ, ਇੱਧਰ ਪਰਾਲੀ ਸਟਾਈ ਆ। ਇਹ ਹੁਣ ਸਾਨੂੰ ਕਹੀ ਜਾਂਦੇ ਸਾਡੇ ਜਿਹੜਾ ਜਾੜ ਆ ਇਹਦਾ ਸੱਤਿਆਨਾਸ਼ ਕਰਾਉਣ ਵਾਲਾ ਜੀਐਮ ਆ ਸਾਡਾ। ਇਹ ਬਹੁਤ ਵੱਡਾ ਯਾਰਡ ਹੈ, ਤਕਰੀਬਨ 450 ਟਰਾਲੀ ਆਰਾਮ ਦੇ ਨਾਲ ਇੱਥੇ ਲੱਗ ਸਕਦੀ ਹੈ, ਇਹਨਾਂ ਦਾ ਦੱਸਣਾ ਹੈ। ਪਰ ਇੱਕ ਵਾਰ ਹਾਲਾਤ ਦੇਖੇ ਜਾਣ, ਇਸ ਤਰੀਕੇ ਦੇ ਨਾਲ ਅੰਦਰ ਪਾਣੀ ਜਾਂ ਗਾਰ ਖੜੀ ਹੋ ਚੁੱਕੀ ਹੈ। ਇਹ ਜਿੱਥੇ ਜਿੱਥੇ ਗਾਰ ਖੜੀ ਹੈ ਹੁਣ ਸੁਭਾਵਿਕ ਹੈ ਉੱਥੋਂ ਥੱਲਿਓਂ ਮਿੱਟੀ ਵੀ ਗਲੂਗੀ ਤੇ ਇਹ ਬੈਠਣਾ ਸ਼ੁਰੂ ਹੋ ਜਾਊਗਾ। ਆਹ ਦੇਖ ਸਕਦੇ ਹੋ ਇਸ ਤਰੀਕੇ ਦੀ ਇੱਥੇ ਮੀਂਹ ਦੇ ਨਾਲ ਹਾਲਾਤ ਬਣੇ ਨੇ। ਮੀਂਹ ਦੇ ਨਾਲ ਇਹਨਾਂ ਦਾ ਇਹ ਜਿਹੜਾ ਸਾਰੀ ਪਰਾਲੀ ਹੈ ਇਹ ਗਲ ਗਈ। ਉੱਪਰ ਅਸੀਂ ਜਿਹੜੇ ਹਾਲਾਤ ਇੱਥੇ ਪਹਿਲਾਂ ਦੇਖਦੇ ਰਹੇ ਹਾਂ ਕਿ ਸਾਨੂੰ ਕੋਈ ਸੇਵ ਨਹੀਂ ਹੁੰਦਾ ਸੀ। ਸਾਡਾ ਇੱਕ ਟਰਾਲੀ ਦਾ ਕਈ ਵਾਰੀ 5-5 ਹਜ਼ਾਰ ਦਾ ਨੁਕਸਾਨ ਵੀ ਹੋ ਜਾਂਦਾ ਸੀ ਕਿ ਹੈਵੀ ਟਰਾਲੀਆਂ ਸੀ, ਕਿਸੇ ਦੀ ਹੁੱਕ ਟੁੱਟ ਗਈ, ਕਿਸੇ ਦਾ ਟਰੈਕਟਰ ਦੀ ਕੋਈ ਹੋ ਗਿਆ, ਕੁਛ ਹੋ ਗਿਆ। ਤੁਹਾਨੂੰ ਇੱਕ ਵਾਰੀ ਪੈਸਾ ਕਟਾਇਆ, ਇੱਕ ਟਰਾਲੀ ਦਾ ਲਾ ਲਓ, ਜੇ 2 ਵੀ ਰੁਪਈਏ ਕੱਟਦੇ ਆ ਇਹ ਤਾਂ ਇੱਕ ਟਰਾਲੀ ਦਾ ਤਕਰੀਬਨ 4000 ਰੁਪਏ ਜਾ ਰਿਹਾ ਹੈ। ਉਹ ਜ਼ਿਮੀਂਦਾਰ ਜਿਹੜਾ ਹੈ ਹਰ ਟਰਾਲੀ ਕੋਈ ਬੰਦਾ 100 ਟਰਾਲੀ ਦੇ ਰਿਹਾ, ਕੋਈ 50 ਦੇ ਰਿਹਾ, ਕੋਈ 20 ਦੇ ਰਿਹਾ, ਕਿੰਨਾ ਪੈਸਾ ਹੈ। ਇਸੇ ਸੁੱਖ ਵਾਸਤੇ ਕਿ ਸਾਡੀ ਇੱਕ ਪ੍ਰੋਪਰਟੀ ਬਣ ਜਾਣੀ ਹੈ, ਕਿ ਸਾਡਾ ਨਹੀਂ ਸਾਡੀਆਂ ਪੀੜ੍ਹੀਆਂ ਦੀ ਬਣ ਜਾਣੀ ਹੈ। ਪਰ ਦੇਖੋ ਅੱਜ ਸਾਡੀਆਂ ਪੀੜ੍ਹੀਆਂ ਲੱਗੀ, ਸਾਨੂੰ ਹੁਣੇ ਹੀ ਦਿਖਾਉਣ ਲੱਗ ਪਿਆ ਰੰਗ ਇਹ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਭੋਗਪੁਰ ਦੀ ਸਹਿਕਾਰੀ ਗੰਨਾ ਮਿੱਲ ਦੇ ਵਿੱਚ ਇਸ ਸਮੇਂ ਖੜੇ ਹਾਂ। ਇਸ ਮਿੱਲ ਦੇ ਵਿੱਚ ਬਰਾਬਰ ਦੇ ਸਟੇਕ ਹੋਲਡਰ ਹੁੰਦੇ ਨੇ ਆਮ ਕਿਸਾਨ। ਆਮ ਕਿਸਾਨ ਜਦੋਂ ਸਟੇਕ ਹੋਲਡਰ ਨੇ ਤਾਂ ਉਹਨਾਂ ਦਾ ਇਹ ਹੱਕ ਵੀ ਬਣਦਾ ਹੈ ਕਿ ਉਹਨਾਂ ਦੀ ਜਿਹੜੀ ਮਿੱਲ ਹੈ ਉਹਨਾਂ ਦੇ ਲਈ ਸੁਰੱਖਿਅਤ ਰਹੇ, ਉਹ ਇਸ ਦੀ ਸਾਂਭ ਸੰਭਾਲ ਦੇ ਲਈ ਸਲਾਹਾਂ ਆਪਣਾ ਬਣਦਾ ਯੋਗਦਾਨ ਦੇ ਸਕਦੇ ਨੇ। ਜਿਸ ਜਗ੍ਹਾ ਤੇ ਖੜੇ ਹਾਂ ਅਸੀਂ, ਇਹ ਪੂਰਾ ਫੜ ਹੈ। ਇੱਕ ਵਾਰੀ ਮੈਂ ਚਾਹੂੰਗਾ ਇੱਧਰ ਨਿਗਾਹ ਮਰਾ ਦਿੱਤੀ ਜਾਵੇ, ਪਰ ਥੋੜਾ ਜਿਹਾ ਸਮਾਂ ਰਹਿ ਗਿਆ ਸੀਜ਼ਨ ਗੰਨੇ ਦਾ ਸ਼ੁਰੂ ਹੋਣ 'ਚ। ਤੁਹਾਨੂੰ ਕਿਤੇੋਂ ਵੀ ਦੇਖ ਕੇ ਫੜ ਵਰਗੀ ਸਥਿਤੀ ਲੱਗਦੀ ਹੈ ਇਹਦੀ। ਉਧਰ ਦੇਖ ਸਕਦੇ ਆ ਫੜ ਥੱਲੇ ਬਹਿ ਗਿਆ। ਇੱਧਰ ਪਿੱਛੇ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ એનર્ਜੀ ਪ੍ਰੋਡਿਊਸ ਕਰਨ ਦੇ ਲਈ ਇੱਥੇ ਇਹ ਕਹਿ ਲਈਏ ਜਿਹੜਾ ਹੁਣ ਇੰਧਨ ਵਰਤਿਆ ਜਾਂਦਾ ਪਰਾਲੀ ਦੇ ਰੂਪ 'ਚ ਉਹ ਰੱਖਿਆ ਹੋਇਆ। ਪਰ ਇਹ ਸਾਰੀ ਜਿਹੜੀ ਜਗ੍ਹਾ ਇਹ ਬੈਠਣੀ ਸ਼ੁਰੂ ਹੋ ਗਈ ਹੈ। ਇਸੇ ਕਰਕੇ ਕਿਸਾਨਾਂ ਨੂੰ ਚਿੰਤਾ ਹੋਈ। ਕਿਸਾਨ ਜੀਐਮ ਦੇ ਕੋਲ ਪਹੁੰਚੇ। ਕਿਸਾਨ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਦੋਂ ਸੀਜ਼ਨ ਆਉਣਾ ਤਾਂ ਇਹਨਾਂ ਦਾ ਨੁਕਸਾਨ ਹੋਊਗਾ। ਸਾਡੇ ਨਾਲ ਬਾਈ ਹੋਣੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਇਹ ਜਿਹੜੀ ਸਥਿਤੀ ਬਣੀ ਹੋਈ ਹੈ, ਸੁਣਨ 'ਚ ਤਾਂ ਆਉਂਦਾ ਵੀ ਤੁਹਾਡੇ ਵਰਗੇ ਸਾਰੇ ਕਿਸਾਨਾਂ ਨੇ ਆਪਣੇ ਕਾਟ ਕਟਾ ਕੇ 2-2 ਰੁਪਈਏ ਦੀ ਆਪਣੀ ਕਿਰਤ 'ਚੋਂ ਫੇਰ ਇਹ ਬਣਾਈ ਸੀ, ਤੇ ਇੱਥੇ ਤਾਂ ਹੋਰ ਹੀ ਕੁਝ ਬਣਿਆ ਪਿਆ। ਪਹਿਲਾਂ ਤਾਂ ਤੁਹਾਡੇ ਚੈਨਲ ਤੇ ਮਾਧਿਅਮ ਰਾਹੀਂ ਜਿੰਨੇ ਵੀ ਕਿਸਾਨ ਵੀ ਸੁਣ ਰਹੇ ਆ, ਦਰਸ਼ਕ ਸੁਣ ਰਹੇ ਆ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਇਹ ਜਿਹੜਾ ਜਾੜ ਆ ਇਹਦੇ ਵਾਸਤੇ ਆਮ ਇਜਲਾਸ ਦੇ ਵਿੱਚ 2 ਰੁਪਏ ਕੁਆਂਟਲ ਦੇ ਕਿਸਾਨਾਂ ਨੇ ਘਟਾਏ ਸੀ, ਜਿਹਦੀ ਉਸ ਸਾਲ ਕੋਈ 1 ਕਰੋੜ ਤੇ 5 ਤੋਂ 6 ਲੱਖ ਰੁਪਇਆ ਜਮ੍ਹਾਂ ਹੋਇਆ ਸੀਗਾ। ਇਹਦੇ ਵਿੱਚ ਇੱਥੇ ਪਰਮਵੀਰ ਸਿੰਘ ਚੇਅਰਮੈਨ ਸੀਗੇ, ਉਹਨਾਂ ਦੀ ਦੇਖ ਰੇਖ ਦੇ ਵਿੱਚ ਇਸ ਜਾੜ ਦੇ ਉੱਤੇ ਜ਼ਿਮੀਂਦਾਰਾਂ ਦਾ 99,49,000 ਕੁਛ ਰੁਪਏ ਜਿਹੜੇ ਆ ਖਰਚ ਆਇਆ ਸੀਗਾ।
ਪਰ ਬੜੇ ਦੁੱਖ ਦੀ ਗੱਲ ਆ ਕਿ ਇਹ ਜਾੜ ਚੇਅਰਮੈਨ ਸਾਹਿਬ ਨੇ ਤੇ ਬਾਕੀ ਕਿਸਾਨਾਂ ਦੇ ਸਹਿਯੋਗ ਨਾਲ ਬਣ ਤਾਂ ਬਹੁਤ ਵਧੀਆ ਗਿਆ ਸੀਗਾ, ਠੀਕ ਹੈ, ਪਰ ਮਿਲ ਮੈਨੇਜਮੈਂਟ ਕਹਿ ਲਓ, ਮਿਲ ਪ੍ਰਬੰਧਕ ਕਹਿ ਲਓ, ਇਸ ਵੇਲੇ ਜੀਐਮ ਸਾਹਿਬ ਨੇ ਇਹ ਜਿਹੜਾ ਹੈਗਾ ਜਾੜ ਇਸ ਵੇਲੇ ਕੱਚੇ ਜਾੜ ਨੂੰ ਵੀ ਭੈੜਾ ਬਣਾਤਾ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਥੇ ਪਰਾਲੀ, ਖੋਰੀ, ਹੋਰ ਜਿਹੜਾ ਇਹ ਪਦਾਰਥ ਹੈਗੇ ਆ ਬਲਨਸ਼ੀਲ, ਉਹ ਇੱਥੇ ਸਟਾਕ ਕੀਤੇ। ਬਾਰਿਸ਼ ਹੋਣ ਕਰਕੇ ਉਹ ਸਾਰੇ ਗਲ ਗਏ, ਜਿਸ ਕਰਕੇ ਇਹ ਜਾੜ ਜਿਹੜਾ ਬੈਠ ਵੀ ਗਿਆ ਆ। ਕੱਲ ਅਸੀਂ ਜਦੋਂ ਆਣ ਕੇ ਇਸ ਦੀ ਜੀਐਮ ਸਾਹਿਬ ਕੋਲੋਂ ਪੁੱਛਿਆ ਕਿ ਕੀ ਰੈਂਟ ਲਿਆ ਜਾਂਦਾ ਇਹਦਾ, ਤੇ ਜੀਐਮ ਸਾਹਿਬ ਨੇ ਪੱਲਾ ਝਾੜਦਿਆਂ ਕਿਹਾ ਕਿ ਕੋਈ ਵੀ ਮੰਨ ਲਓ ਇਸ ਤੋਂ ਰੈਂਟ ਨਹੀਂ ਲਿਆ ਜਾ ਰਿਹਾ, ਕਿ ਇਹ ਫ੍ਰੀ ਦੇ ਵਿੱਚ ਹੀ ਕਿਸਾਨਾਂ ਦੀ ਜਿਹੜੀ ਸੀ ਮੰਨ ਲਓ ਤੁਸੀਂ ਜਾੜ ਆ ਇਹ ਖਰਾਬ ਕਰ ਦਿੱਤਾ ਗਿਆ। ਤੁਹਾਡਾ ਕਹਿਣ ਦਾ ਭਾਵ ਕਿਸਾਨਾਂ ਦਾ ਇੱਥੇ ਕਰੋੜ ਲੱਗਿਆ ਤੇ ਉਹਨਾਂ ਨੂੰ ਇਹ ਠੇਕਾ ਜਿਨ੍ਹਾਂ ਨੇ ਲਿਆ ਹੋਇਆ ਇਹਦਾ ਉਹਨਾਂ ਨੂੰ ਫ੍ਰੀ 'ਚ ਵਰਤਣ ਲਈ ਫ੍ਰੀ ਵਿੱਚ ਦਿੱਤਾ ਗਿਆ ਜੀ, ਕੋਈ ਇਸ ਜਾੜ ਦਾ ਇਹਨਾਂ ਦੇ ਕੋਲੋਂ ਪੈਸਾ ਨਹੀਂ ਲਿਆ ਗਿਆ। ਪਲੱਸ ਤੁਸੀਂ ਦੇਖ ਲਓ ਇਸ ਵੇਲੇ ਜਾੜ ਦੇ ਹਾਲਾਤ ਦੇਖ ਲਓ, ਠੀਕ ਹੈ ਜੀ, ਇਹ ਜਾੜ ਬੈਠ ਵੀ ਚੁੱਕਾ ਆ। ਜਿਹੜੀਆਂ ਮਸ਼ੀਨਾਂ ਦੇ ਨਾਲ ਇਹ ਚੱਕ ਰਹੇ ਆ ਉਹਨਾਂ ਦੇ ਨਾਲ ਇਸ ਵੇਲੇ ਨੁਕਸਾਨ ਹੋ ਰਿਹਾ। ਜੇ ਸੀਜ਼ਨ ਦੇ ਵਿੱਚ 200 ਕੁਆਂਟਲ ਲੋਡ ਕੀਤੀ ਹੋਈ ਟਰਾਲੀ 200-250 ਕੁਆਂਟਲ ਲੱਦੀ ਹੋਈ ਆਉਣੀ ਆ, ਉਸ ਟਾਈਮ ਇਹ ਜਾੜ ਬੈਠਣਾ, ਕਿਉਂਕਿ ਮਿੱਟੀ ਗਲ ਚੁੱਕੀ ਉਹ ਆ, ਜਿਹੜੀ ਉੱਪਰ ਪਲਤ ਬਣ ਚੁੱਕੀ ਆ, ਉਹਨੇ ਵੀ ਨੁਕਸਾਨ ਕਰਨਾ ਆ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਇਹਨਾਂ ਨੇ ਇਸ ਤਰੀਕੇ ਨਾਲ ਵਰਤ ਲਿਆ, ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਹੁਣ ਮੁੜ ਤੋਂ ਪਹਿਲੇ ਵਾਲੇ ਰੂਪ 'ਚ ਆ ਸਕਦਾ ਜਾਂ ਫਿਰ ਤੁਸੀਂ ਉਹਦੇ ਲਈ ਕੋਈ ਚਾਰਾਜੋਈ ਕਰ ਰਹੇ ਹੋ? ਦੇਖੋ ਜੀ, ਇਹ ਉਹ ਰੂਪ ਤਾਂ ਨਹੀਂ ਬਣਨਾ, ਠੀਕ ਆ। ਇਹਨਾਂ ਦੇ ਜਿਹੜੇ ਜੀਐਮ ਆ ਪਲਾਂਟ ਦੇ, ਇਸ ਵੇਲੇ ਉਹਨਾਂ ਨੇ ਕਿਹਾ ਪਾਵਰ ਪਲਾਂਟ ਦੇ ਜੀਐਮ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਸ ਨੂੰ ਜੇ ਕੋਈ ਨੁਕਸਾਨ ਹੁੰਦਾ ਤੇ ਅਸੀਂ ਭਰਪਾਈ ਕਰਾਂਗੇ, ਪਰ ਰੈਂਟ ਬਾਰੇ ਉਹਨਾਂ ਨੇ ਕੁਝ ਨਹੀਂ ਕਿਹਾ। ਵੀ ਰੈਂਟ ਨਹੀਂ ਦੇ ਰਹੇ ਸੀ। ਆਪਾਂ ਪ੍ਰਾਈਵੇਟ ਅਦਾਰਿਆਂ 'ਚ ਜਾਂਦੇ ਆ, ਆਪਾਂ ਕਿਸੇ ਮਾਲ 'ਚ ਵੀ ਜਾਈਏ ਵੱਡੇ 'ਚ, ਉੱਥੇ ਸਾਨੂੰ ਆਪਣੀ ਗੱਡੀ ਪਾਰਕ ਕਰਨ ਲਈ ਵੀ ਘੰਟੇ ਦਾ 100 ਰੁਪਇਆ ਦੇਣਾ ਪੈ ਜਾਂਦਾ ਹੈ। ਤੇ ਇੱਥੇ ਤੁਹਾਡੀ ਇੰਨੀ ਇਹ ਜਗ੍ਹਾ ਹੈ ਜਿਹਦੇ 'ਚ ਕਿਸਾਨਾਂ ਦਾ ਪੈਸਾ ਲੱਗਿਆ ਹੋਇਆ ਹੈ, ਪਲਾਂਟ ਦੇ ਕੋਲੋਂ ਤੁਸੀਂ ਕੋਈ ਚੀਜ਼ ਲੈਣੀ ਆ ਉਹਨੂੰ ਭਰਪਾਈ ਕਰਨੀ ਆ, ਪਰ ਪਲਾਂਟ ਦੇ ਉੱਪਰ ਇੰਨੀ ਦਰਿਆ ਦੇ ਲਈ ਕਿਉਂ ਦਿਖਾਤੀ ਤੁਹਾਡੇ ਇਸ ਮਿੱਲ ਦੇ ਜੀਐਮ ਸਾਹਿਬ ਨੇ ਵੀ ਉਹਨਾਂ ਨੂੰ ਫ੍ਰੀ 'ਚ ਇਹ ਜਗ੍ਹਾ ਵਰਤਣ ਨੂੰ ਦੇਤੀ? ਹੋਰ ਜਗ੍ਹਾ ਹੈ ਨਹੀਂ ਇਹਨਾਂ ਤੋਂ ਕੋਈ? ਜਗ੍ਹਾ ਬਹੁਤ ਹੈਗੀ ਆ ਜੀ, ਪਰ ਅਸੀਂ ਇਹ ਸਰਕਾਰ ਨੂੰ ਵੀ ਜਗਾਉਣਾ ਚਾਹੁੰਦੇ ਆ, ਕਿ ਸਰਕਾਰ ਨੂੰ ਵੀ ਦਿਖਾਉਣਾ ਚਾਹੁੰਦੇ ਆ ਕਿ ਦੇਖੋ ਇਹ ਜ਼ਿਮੀਂਦਾਰਾਂ ਦੇ 2-2 ਰੁਪਏ ਦੇ ਨਾਲ ਕੋਈ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਚੀਜ਼ ਬਣੀ ਸੀ, ਪਰ ਇਸ ਵੇਲੇ ਨਲਾਇਕੀ ਜੀਮ ਦੀ ਕਰਕੇ ਇਹ ਸਾਰਾ ਜਿਹੜਾ ਹੈਗਾ ਜਾੜ ਉਹ ਖਰਾਬ ਹੋ ਗਿਆ। ਕੁਛ ਨਾ ਕੁਛ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਆ, ਜੀਐਮ ਸਾਹਿਬ ਨੂੰ ਵੀ ਸੋਚਣਾ ਪਹਿਲਾਂ ਚਾਹੀਦਾ ਸੀਗਾ ਕਿ ਹਾਂ ਵੀ ਇਹਦੀ ਕਿ ਪਰਮਿਸ਼ਨ ਲੈਂਦੇ ਜਾਂ ਜ਼ਿਮੀਂਦਾਰਾਂ ਦੀ ਸਹਿਮਤੀ ਲੈਂਦੇ, ਪਰ ਉਹਨਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਇਸ ਦੀ ਦੁਰਵਰਤੋਂ ਕੀਤੀ ਆ। ਅੱਛਾ, ਜਦੋਂ ਹੁਣ ਇਹ ਯਾਰਡ ਕੰਮ 'ਚ ਲਿਆਉਂਗੇ ਤੁਸੀਂ, ਜਦੋਂ ਸੀਜ਼ਨ ਸ਼ੁਰੂ ਹੋ ਗਿਆ ਗੰਨੇ ਦੀ ਪਿੜਾਈ ਦਾ, ਉਸ ਸਮੇਂ ਜਦੋਂ ਹੁੱਕਾਂ ਟੁੱਟਣਗੀਆਂ, ਇੱਥੇ ਟਰਾਲੀਆਂ ਬੈਠਣਗੀਆਂ, ਉਹਦੀ ਭਰਪਾਈ ਫੇਰ ਕੌਣ ਕਰੂ? ਦੇਖੋ ਜੀ, ਜੀਐਮ ਸਾਹਿਬ ਨੇ ਅੱਜ ਪੱਲਾ ਝਾੜਦਿਆਂ ਹੋਇਆਂ ਪਾਵਰ ਪਲਾਂਟ ਦੇ ਜੀਐਮ ਸਾਹਿਬ ਨੂੰ ਸਾਡੇ ਕੋਲ ਬੁਲਾਤਾ। ਉਹਨਾਂ ਨੂੰ ਅਸੀਂ ਕਿਹਾ ਕਿ ਹਾਂ ਵੀ ਇਹਦੀ ਜਿਹੜੀ ਹੈਗੀ ਆ ਨੁਕਸਾਨ ਜਿਹੜਾ ਹੋਊਗਾ ਜਾਂ ਜਿੱਥੋਂ ਬੈਠ ਗਿਆ, ਉਹ ਕਹਿੰਦੇ ਜੀ ਅਸੀਂ ਕਰ ਦਿੰਦੇ ਆ। ਬਸ ਇੰਨਾ ਕਰਦੇ ਹੋਏ ਕਹਿੰਦੇ ਹੋਏ ਉਹਨਾਂ ਨੇ ਪੱਲਾ ਝਾੜ ਦਿੱਤਾ। ਕੋਈ ਲਿਖਤੀ ਨਹੀਂ ਦਿੱਤਾ ਜੀ, ਨਾ ਜੀਐਮ ਸਾਹਿਬ ਨੇ ਸਾਨੂੰ ਲਿਖਤੀ ਦਵਾਇਆ ਤੇ ਨਾ ਹੀ ਉਹਨਾਂ ਨੇ ਕੋਈ ਲਿਖਤੀ ਦਿੱਤਾ। ਪਰ ਸਾਨੂੰ ਜ਼ਿਮੀਂਦਾਰਾਂ ਦਾ ਫਿਕਰ ਆ, ਫਿਕਰ ਹੋਣ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਸਮੂਹ ਅਹੁਦੇਦਾਰ ਜਿਹੜੇ ਆ ਭੋਗਪੁਰ ਇੱਥੇ ਬਲਾਕ ਦੇ, ਉਹ ਸਾਰੇ ਆਏ ਆ, ਉਹਨਾਂ ਨੇ ਆਣ ਕੇ ਇੱਕ ਕਾਰਜ ਕਰਵਾਇਆ ਜੀ। ਜੀ ਬਾਈ ਜੀ, ਤੁਸੀਂ ਕੀ ਕਹਿੰਦੇ ਹੋ? ਇਹ ਅੰਦਰ ਤੁਸੀਂ ਗੱਲਬਾਤ ਕਰਕੇ ਆਏ ਆ, ਕੋਈ ਹਾਂ ਪੱਖੀ ਹੁੰਗਾਰਾ ਮਿਲਿਆ ਤੁਹਾਨੂੰ ਵੀ ਭਾਈ ਇਹਨੂੰ ਪਹਿਲਾਂ ਵਾਲੇ ਹਾਲਾਤ 'ਚ ਬਣਾ ਕੇ ਦੇਾਂਗੇ? ਦੇਖੋ ਜੀ, ਮੈਂ ਤਾਂ ਇਹ ਸ਼ੁਕਰ ਮਿਲਦਾ, ਮੈਂ ਪਹਿਲਾਂ ਮੈਂ ਚੇਅਰਮੈਨ ਰਿਹਾ, ਪਹਿਲੀ ਸਰਕਾਰ ਬਣਾਇਆ ਮੈਂ, ਸਰਕਾਰ ਵਿੱਚ ਚੇਅਰਮੈਨ ਬਣਾਇਆ ਗਿਆ ਸੀ। ਇਹ ਮੈਂ ਜ਼ਿਮੀਂਦਾਰਾਂ ਕੋਲ ਮਿਹਨਤਾਂ ਕਰਕੇ ਹੱਥ ਜੋੜ ਕੇ ਆਮ ਜਲਾਸ ਦੇ ਵਿੱਚ 2-2 ਰੁਪਏ ਇਕੱਠੇ ਕਰਕੇ ਤੇ ਮੈਂ ਜਾੜ ਜਿਹੜਾ ਇਹ ਬਣਾਇਆ। ਇਹ ਸਾਡੀਆਂ ਹਲੇ ਸਰਕਾਰੀ ਮਿੱਲਾਂ 9 ਜਿਹੜੀਆਂ ਚੱਲ ਰਹੀਆਂ, ਸਾਰੀਆਂ ਮਿੱਲਾਂ ਨੂੰ 1 ਨੰਬਰ ਤੇ ਸਾਡਾ ਇਹ ਜਾੜ ਆ। ਅੱਗੇ ਇੱਥੇ ਪਹਿਲਾਂ ਜ਼ਿਮੀਂਦਾਰ ਆਉਂਦੇ ਗੰਨਾ ਲੈ ਕੇ ਆਉਂਦੇ ਸੀ, ਛੋਟੀ ਮਿੱਲ ਹੁਣ ਵੱਡੀ ਕੀਤਾ ਗਿਆ ਨੂੰ, ਤੇ ਇਹਦੇ ਵਿੱਚ ਨਾ ਅਸੀਂ ਬਾਉਂਡਰੀ ਵੀ ਕਰਾਈ, ਤੇ ਚੋਰੀ ਦੇ ਬਹੁਤ ਸਾਧਨ ਸੀ, ਜ਼ਿਮੀਂਦਾਰ ਚੋਰੀਆਂ ਬਹੁਤ ਹੁੰਦੀਆਂ ਸੀ। ਅਸੀਂ ਜ਼ਿਮੀਂਦਾਰਾਂ ਕੋਲ ਇਨਵੈਸਟ ਕਰਕੇ 2-2 ਰੁਪਏ ਲੈ ਕੇ 1 ਕਰੋੜ 6-7-8 ਲੱਖ ਰੁਪਈਆ ਅਸੀਂ ਇਕੱਠਾ ਕੀਤਾ। ਉਹਦੇ ਵਿੱਚੋਂ ਅਸੀਂ 99 ਲੱਖ ਰੁਪਈਆ ਜਾੜ ਤੇ ਲਾਇਆ। ਜਾੜ ਅਸੀਂ ਬਹੁਤ ਸੋਹਣਾ ਬਣਾਇਆ, ਜਾੜ ਬਣਾਇਆ, ਕਿਸਾਨ ਘਰ ਬਣਾਇਆ, ਬਾਅਦ ਜ਼ਿਮੀਂਦਾਰਾਂ ਲਈ ਬਾਥਰੂਮ ਵੀ ਜੁਦੇ ਬਣਾਏ। ਪਰ ਅਸੀਂ ਜਿਹੜੀ ਚੀਜ਼ ਸ਼ੌਂਕ ਨਾਲ ਬਣਾਈ ਸੀ, ਪਰ ਜੀਐਮ ਸਾਹਿਬ ਨੇ ਆਹ ਕੰਮ ਕਰਾ ਕੇ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਆ ਜ਼ਿਮੀਂਦਾਰਾਂ ਦੇ। ਇਹ ਜਿਹੜਾ 14 ਹੁਣ ਜਿੱਦਾਂ ਸਾਡਾ ਮੂਹਰੇ ਸੀਜ਼ਨ ਆ ਰਿਹਾ ਆ, ਸੀਜ਼ਨ ਦੇ ਵਿੱਚ ਸਾਨੂੰ ਇਹ ਬਹੁਤ ਡਰ ਆ ਵੀ ਕਾਹ ਸਾਡੀਆਂ ਟਰਾਲੀਆਂ ਤੇ ਲੱਗ ਸਕਦੇ ਨਹੀਂ, ਲੱਗਣੀਆਂ ਕਿ ਨਹੀਂ ਲੱਗਣੀਆਂ। ਤੁਸੀਂ ਕਿੱਦਾਂ ਦੀ ਕਾਰਵਾਈ ਮੰਗੀ ਹੈ ਫਿਰ? ਜੀਐਮ ਸਾਹਿਬ ਤੇ ਕਾਰਵਾਈ ਮੰਗੀ ਹੈ ਜਾਂ ਜੀਐਮ ਸਾਹਿਬ ਤੋਂ ਕਾਰਵਾਈ ਮੰਗੀ ਹੈ? ਅਸੀਂ ਜੀਐਮ ਉਹਨਾਂ ਤੇ ਕਾਰਵਾਈ ਕਰਾਂਗੇ, ਜੀਐਮ ਸਾਹਿਬ ਤੇ ਕਾਰਵਾਈ ਕਰਾਂਗੇ। ਜਿਹੜਾ ਆਪਣੇ ਬਿਜਲੀ ਪਲਾਂਟ ਵਾਲੇ ਆ ਜੀਐਮ ਸਾਹਿਬ ਉਹ ਵੀ ਆਏ ਸੀ, ਉਹਨਾਂ ਨੇ ਕਿਹਾ ਵੀ ਅਸੀਂ ਜੇ ਇਹਦਾ ਨੁਕਸਾਨ ਹੋਊਗਾ ਤੇ ਅਸੀਂ ਭਰਾਂਗੇ, ਬੈਠੂਗਾ ਤੇ ਅਸੀਂ ਬਣਾ ਕੇ ਦੇਵਾਂਗੇ। ਕੋਈ ਵੀ ਨੁਕਸਾਨ ਦਾ ਇੱਟ ਪੱਟ ਹੁੰਦੀ ਟੁੱਟਦਾ ਆ, ਸੀਜ਼ਨ ਚੱਲਣ ਤੋਂ ਪਹਿਲਾਂ ਇਹਦੀ ਪੂਰੀ ਰਿਪੇਅਰ ਕਰਾ ਕੇ ਦੇਵਾਂਗੇ।
ਅੱਛਾ, ਤੇ ਕਿਰਾਏ ਨੂੰ ਲੈ ਕੇ ਕੀ ਹੈ? ਤੁਸੀਂ ਦੱਸਿਆ ਵੀ ਅਸੀਂ 1 ਕਰੋੜ ਤੋਂ ਵੱਧ ਪੈਸਾ ਇਕੱਠਾ ਕੀਤਾ, ਤੇ ਇਹਦਾ ਕੋਈ ਕਿਰਾਇਆ ਵੀ ਦਿੱਤਾ ਹੋਊ ਫਿਰ ਉਹਨਾਂ ਨੇ? ਇਹਨੂੰ ਜਿਹੜਾ ਪਲਾਂਟ ਆ ਜੀ, ਪਲਾਂਟ ਵਾਲਿਆਂ ਨੂੰ ਅਸੀਂ 3 ਕਿੱਲੇ ਬੋਰਡ ਨੇ ਉਧਰ ਦਿੱਤੇ ਸੀ ਪਰਾਲੀ ਰੱਖਣ ਨੂੰ, ਦੂਜੇ ਪਾਸੇ ਜਗ੍ਹਾ ਦਿੱਤੀ ਉਹ ਆ। ਇਹ ਜੀਐਮ ਨੇ ਇੱਧਰ ਜਿਹੜਾ ਇਹ ਕੰਮ ਗਲਤ ਕਰਾਇਆ, ਇੱਧਰ ਪਰਾਲੀ ਸਟਾਈ ਆ। ਇਹ ਹੁਣ ਸਾਨੂੰ ਕਹੀ ਜਾਂਦੇ ਸਾਡੇ ਜਿਹੜਾ ਜਾੜ ਆ ਇਹਦਾ ਸੱਤਿਆਨਾਸ਼ ਕਰਾਉਣ ਵਾਲਾ ਜੀਐਮ ਆ ਸਾਡਾ। ਪਲਾਂਟ ਵਾਲਾ ਨਾਲ ਕੋਈ ਸਾਡਾ ਐਗਰੀਮੈਂਟ ਨਹੀਂ। ਕੋਈ ਜਦੋਂ ਫਿਰ ਹੁਣ ਨੁਕਸਾਨ ਹੋਊ, ਸੀਜ਼ਨ ਚੱਲਦੇ ਦੇ ਵਿੱਚ ਕਿਸੇ ਦੀ ਟਰਾਲੀ ਬਹਿ ਗਈ, ਹੁੱਕ ਟੁੱਟ ਗਈ, ਕੁਝ ਹੋਰ ਹੋ ਗਿਆ, ਲੱਦੀ ਲਦਾਈ ਟਰਾਲੀ ਦੁਬਾਰਾ, ਫਿਰ ਕਿੱਦਾਂ ਗੱਲ ਚੱਲੂਗੀ? ਉਹ ਤਾਂ ਨੁਕਸਾਨ ਉਲਟਾ ਹੋਰ ਹੋਊਗਾ। ਇਹ ਅਸੀਂ ਦੇਖੋ ਜੀ, ਸ਼ੂਗਰ ਫੈਡ ਸਾਡੇ ਸ਼ੂਗਰ ਫੈਡ ਮੈਡਮ ਆ, ਅਸੀਂ ਉਹਨਾਂ ਨੂੰ ਵੀ ਉਹਨਾਂ ਦਾ ਤਾਂ ਵੀ ਅਪੀਲ ਕਰਾਂਗੇ ਵੀ ਜੋ ਵੀ ਸਾਡਾ ਇੱਥੇ ਨੁਕਸਾਨ ਹੋਊਗਾ ਤੇ ਅਸੀਂ ਜੀਐਮ ਦੀ ਤਨਖਾਹ 'ਚੋਂ ਭਰਵਾਈ ਕਰਾਵਾਂਗੇ, ਅਸੀਂ ਮਿਲਦੇ ਪੈਸਿਆਂ 'ਚੋਂ ਭਰਵਾਈ ਨਹੀਂ ਕਰਾਵਾਂਗੇ। ਇਹ ਤੁਸੀਂ ਜੀਐਮ ਸਾਹਿਬ ਨੂੰ ਕਹਿਤਾ? ਹਾਂ, ਇਹ ਕੀ ਕਹਤਾ ਜੀ, ਜੀਐਮ ਦੀ ਜ਼ਿੰਮੇਵਾਰੀ ਬਣਦੀ ਸੀ। ਕਿਹੜੇ ਜੀਐਮ? ਤੁਸੀਂ 2 ਗਣਾਏ ਨੇ, ਇੱਕ ਪਲਾਂਟ ਵਾਲੇ, ਇੱਕ ਮਿਲ ਵਾਲੇ। ਇਹ ਜਿਹੜਾ ਆਪਣੇ ਕੇਨ ਵਾਲੇ ਆ ਜੀ, ਆਪਣੇ ਜੀਐਮ ਗੁਰਵਿੰਦਰਪਾਲ ਸਿੰਘ ਜੀਐਮ ਜੀ, ਅੱਛਾ ਜੀ। ਇਹ ਉਹਨਾਂ ਤੋਂ ਭਰਵਾਈ ਕਰਾਈ ਜਾਊਗੀ। ਜੇ ਜ਼ਿਮੀਦਾਰ ਗੰਨੇ ਵਾਲੇ ਜ਼ਿਮੀਦਾਰ ਦਾ ਕੋਈ ਵੀ ਨੁਕਸਾਨ ਟਰਾਲੀ ਟਰੈਕਟਰ ਦਾ ਹੁੰਦਾ ਤੇ ਅਸੀਂ ਉਹਨਾਂ ਦੀ ਤਨਖਾਹ 'ਚੋਂ ਭਰਵਾਈ ਕਰਾਵਾਂਗੇ, ਮਿਲਦੇ ਪੈਸਿਆਂ 'ਚੋਂ ਭਰਵਾਈ ਨਹੀਂ ਕਰਾਵਾਂਗੇ। ਹੋਰ ਵੀ ਕਿਸਾਨ ਆ ਹਾਲਾਤ ਦਿਖਾ ਦਈਏ, ਇਸ ਸਮੇਂ ਇਸ ਤਰੀਕੇ ਦੇ ਨਾਲ ਲੱਦਿਆ ਜਾ ਰਿਹਾ, ਗਲ ਚੁੱਕੀ ਪਰਾਲੀ ਹੈ ਪੂਰੇ ਤਰੀਕੇ ਦੇ ਨਾਲ। ਇਹ ਇਸ ਤਰੀਕੇ ਨਾਲ ਇੱਧਰ ਦਿਖਾ ਦਿਓ, ਬਲੌਕ ਬਣ ਕੇ ਆਉਂਦੇ ਨੇ, ਉਸ ਤੋਂ ਬਾਅਦ ਇਹਨੂੰ ਸਾਂਭਿਆ ਜਾਂਦਾ ਹੈ। ਇਸ ਤਰੀਕੇ ਦੇ ਨਾਲ ਮੀਂਹ ਕਾਰਨ ਇਹ ਗਲ ਚੁੱਕੇ ਨੇ। ਮੈਂ ਚਾਹੂੰਗਾ ਥੋੜਾ ਜਿਹਾ ਅੱਗੇ ਆ ਕੇ ਆਪਾਂ ਜੇਕਰ ਹਾਲਾਤ ਦਿਖਾਉਣੇ ਹੋਣ, ਇਹ ਬਹੁਤ ਵੱਡਾ ਯਾਰਡ ਹੈ, ਤਕਰੀਬਨ 450 ਟਰਾਲੀ ਆਰਾਮ ਦੇ ਨਾਲ ਇੱਥੇ ਲੱਗ ਸਕਦੀ ਹੈ, ਇਹਨਾਂ ਦਾ ਦੱਸਣਾ ਹੈ। ਪਰ ਇੱਕ ਵਾਰ ਹਾਲਾਤ ਦੇਖੇ ਜਾਣ, ਇਸ ਤਰੀਕੇ ਦੇ ਨਾਲ ਅੰਦਰ ਪਾਣੀ ਜਾਂ ਗਾਰ ਖੜੀ ਹੋ ਚੁੱਕੀ ਹੈ। ਇਹ ਜਿੱਥੇ ਜਿੱਥੇ ਗਾਰ ਖੜੀ ਹੈ, ਹੁਣ ਸੁਭਾਵਿਕ ਹੈ ਉੱਥੋਂ ਥੱਲਿਓਂ ਮਿੱਟੀ ਵੀ ਗਲੂਗੀ ਤੇ ਇਹ ਬੈਠਣਾ ਸ਼ੁਰੂ ਹੋ ਜਾਊਗਾ। ਆਹ ਦੇਖ ਸਕਦੇ ਹੋ ਇਸ ਤਰੀਕੇ ਦੇ ਇੱਥੇ ਮੀਂਹ ਦੇ ਨਾਲ ਹਾਲਾਤ ਬਣੇ ਨੇ। ਮੀਂਹ ਦੇ ਨਾਲ ਇਹਨਾਂ ਦਾ ਇਹ ਜਿਹੜਾ ਸਾਰੀ ਪਰਾਲੀ ਹੈ ਇਹ ਗਲ ਗਈ, ਪਰ ਇਸ ਦਾ ਚੱਕਣ ਦਾ ਕੋਈ ਪ੍ਰਬੰਧ ਜਲਦੀ ਨਹੀਂ ਕੀਤਾ ਗਿਆ, ਜਿਸ ਦੇ ਕਰਕੇ ਇਸ ਤਰੀਕੇ ਦੇ ਨਾਲ ਇਹ ਹਾਲਾਤ ਬਣੇ ਨੇ। ਇਹ ਹੁਣ ਜ਼ਿਮੀਂਦਾਰ ਜਦੋਂ ਟਰਾਲੀਆਂ ਲੈ ਕੇ ਆਉਣਗੇ, ਜਿਹੜਾ ਉਹਨਾਂ ਦਾ ਨੁਕਸਾਨ ਹੋਊਗਾ, ਜੇਕਰ ਕਿਸੇ ਵੀ ਤਰੀਕੇ ਦੀ ਹੁੱਕ ਟੁੱਟ ਜਾਂਦੀ ਹੈ ਜਾਂ ਟਰਾਲੀ ਬਹਿ ਜਾਂਦੀ ਹੈ, ਤਾਂ ਉਸ ਸਮੇਂ ਫਿਰ ਜਿਹੜੇ ਹਾਲਾਤ ਬਣਨਗੇ ਉਹਨਾਂ ਨਾਲ ਅਲੱਗ ਤੋਂ ਨਜਿੱਠਣਾ ਪਊਗਾ। ਇੰਨੇ ਗੈਰ ਸੰਜੀਦਾ ਕਿੱਦਾਂ ਹੋ ਜਾਂਦੇ ਨੇ ਅਧਿਕਾਰੀ, ਇਸ ਤਰੀਕੇ ਦੇ ਨਾਲ ਜਗ੍ਹਾ ਵਰਤਣ ਨੂੰ ਬਿਨਾਂ ਕਿਸੇ ਕਿਰਾਏ ਲਏ ਤੋਂ ਦੇ ਦਿੰਦੇ ਨੇ ਇਹਨਾਂ ਪ੍ਰਾਈਵੇਟ ਅਦਾਰਿਆਂ ਨੂੰ। ਕੀ ਇਸ ਦੇ ਵਿੱਚ ਕੋਈ ਮਿਲੀ ਭੁਗਤ ਹੈ? ਕਿਉਂ ਦਿੱਤੇ ਜਾਂਦੇ ਨੇ? ਜਦੋਂ ਹੁਣ ਕਿਸਾਨਾਂ ਨੇ ਰੌਲਾ ਪਾਇਆ ਤਾਂ ਇੱਥੋਂ ਚੱਕਣਾ ਵੀ ਸ਼ੁਰੂ ਕਰ ਦਿੱਤਾ ਗਿਆ। ਬਹੁਤ ਸਾਰੀਆਂ ਊਣਤਾਈਆਂ ਰਹਿੰਦੀਆਂ ਨੇ, ਜਦੋਂ ਊਣਤਾਈਆਂ ਰਹਿੰਦੀਆਂ ਨੇ ਉਹਨਾਂ ਨੂੰ ਸਮੇਂ ਤੇ ਠੀਕ ਵੀ ਕਰਨਾ ਚਾਹੀਦਾ। ਪਰ ਹੁਣ ਜਦੋਂ ਪਲਾਂਟ ਦੇ ਜੀਐਮ ਸਾਹਿਬ ਨੇ ਕਿਹਾ ਕਿ ਅਸੀਂ ਖੁਦ ਭਰਪਾਈ ਇਸ ਦੀ ਕਰਾਂਗੇ, ਤਾਂ ਦੇਖਦੇ ਹਾਂ ਕਿੰਨੀ ਕੁ ਭਰਪਾਈ ਕਰਦੇ ਨੇ। ਅੱਛਾ, ਆ ਵੀ ਤੁਸੀਂ ਬਣੇ ਹੋਏ ਹਾਲਾਤ ਦੇਖ ਸਕਦੇ ਹੋ। ਇੱਥੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਵੀ ਵਿੱਚੋਂ ਜਗ੍ਹਾ ਬੈਠ ਚੁੱਕੀ ਆ। ਜਦੋਂ ਇੱਥੇ ਭਰੀ ਹੋਈ ਗੰਨੇ ਦੀ ਟਰਾਲੀ ਖੜੀ ਹੋਊਗੀ ਤਾਂ ਉਹ ਬੈਠੂਗੀ ਜਾਂ ਫਿਰ ਉਹਦੀ ਹੁੱਕ ਟੁੱਟੂਗੀ, ਕੁਝ ਤਾਂ ਹੋਊਗੀ। ਹੋਰ ਕਿਸਾਨ ਆਗੂ ਮੌਜੂਦ ਨੇ, ਇਹਨਾਂ ਨਾਲ ਗੱਲ ਕਰਦੇ। ਬਾਈ, ਆ ਹੁਣ ਜਿੱਦਾਂ ਤੁਹਾਡੀ ਜਗ੍ਹਾ ਬਹਿ ਗਈ, ਸੋਨੇ ਵਰਗੀ ਤੁਹਾਡੀ ਜ਼ਮੀਨ ਹੈ, ਕਹਿੰਦੇ ਇੱਥੇ ਵੀ 450-500 ਟਰਾਲੀ ਖੜੀ ਹੋ ਜਾਂਦੀ ਸੀ। ਹੁਣ ਕੀ ਲੱਗਦਾ ਐਤਕੀ ਟਰਾਲੀਆਂ ਫਿਰ ਸੜਕਾਂ ਤੇ ਹੀ ਰਹਿਣਗੀਆਂ, ਲੋਕ ਵੀ ਦੁਖੀ ਹੋਣਗੇ? ਦੇਖੋ ਜੀ, ਟਰਾਲੀਆਂ ਆਉਣਗੀਆਂ, ਜਿੱਦਾਂ ਇਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਮੰਨ ਲਓ ਅਸੀਂ ਇਹਨੂੰ ਠੀਕ ਕਰਕੇ ਦੇਵਾਂਗੇ। ਮੰਨ ਲਓ ਕੋਈ ਇੱਟ ਪੱਟ ਹੁੰਦੀ, ਅੱਜ ਠੀਕ ਕਰ ਦੇਣਗੇ ਉਹ, ਪਰ ਜੋ ਹਾਲਾਤਾਂ ਵਿੱਚ ਆ ਉੱਪਰ ਚਿਕੜੀ ਜੰਮ ਗਈ ਆ ਨਾ, ਇਹ ਜਦੋਂ ਸਾਡੀਆਂ ਓਵਰਲੋਡ ਟਰਾਲੀਆਂ ਇੱਥੇ ਆਈਆਂ, ਇਹ ਜ਼ਿਆਦਾ ਬਹਿਣਾ ਹੈ, ਉਸ ਟਾਈਮ ਰਿਜ਼ਲਟ ਆਉਣਾ ਇਹਦਾ, ਉਸ ਟਾਈਮ ਪਤਾ ਲੱਗਣਾ। ਉਸ ਟਾਈਮ ਇਹਦਾ ਕੋਈ ਬਾਲੀ ਵਾਰਸ ਨਹੀਂ ਬਣਨਾ ਹੈਗਾ। ਉਸ ਟਾਈਮ ਸਾਨੂੰ ਇਹਨਾਂ ਨੇ ਇਹ ਨਹੀਂ ਕਹਿਣਾ ਹੈਗਾ ਵੀ ਜਾਂ ਮੰਨ ਲਓ ਹੁਣੇ ਬੈਠ ਗਿਆ ਨਾ ਅਸੀਂ ਕਰਵਾ ਦਿੰਦੇ, ਕਿਉਂਕਿ ਉਸ ਟਾਈਮ ਟਰਾਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਲਗਾਤਾਰ ਇਹ ਜਾੜ ਜਿੰਨਾ ਖਾਲੀ ਹੋ ਜਾਣਾ ਉਹਨੇ ਦੁਬਾਰਾ ਭਰੀ ਜਾਣਾ। ਜਿਹੜਾ ਖੱਡਾ ਇੱਕ ਵਾਰੀ ਬਣ ਗਿਆ ਉਹ ਵੱਡਾ ਬਣਨਾ ਆ, ਛੋਟਾ ਨਹੀਂ ਬਣਨਾ। ਉਹ ਖੱਡਾ ਹੋਰ ਵੱਡਾ ਹੋਣਾ। ਇਹ ਬਾਲੀ ਵਾਰ ਮੌਕੇ ਤੇ ਉਹਦੀ ਫਿਰ ਭਰਪਾਈ ਵੀ ਨਹੀਂ ਹੋ ਸਕਦੀ। ਮੌਕੇ ਤੇ ਠੀਕ ਕੌਣ ਕਰੂ ਜਦੋਂ ਟਰਾਲੀਆਂ ਹੀ ਆ ਕੇ ਖੜ ਗਈਆਂ? ਬਿਲਕੁਲ ਜੀ, ਬਿਲਕੁਲ। ਇਹਨਾਂ ਨੇ ਸਾਨੂੰ ਕਿਸੇ ਨੇ ਮੁੜ ਕੇ ਬਾਹ ਨਹੀਂ ਫੜਨੀ ਹੈਗੀ। ਸਾਡੀਆਂ ਹੁੱਕਾਂ ਟੁੱਟੀਆਂ, ਸਾਡੇ ਵੱਡੇ ਜਿਹੜੇ ਖੱਡੇ ਛੋਟਿਆਂ ਤੋਂ ਵੱਡੇ ਬਣਨੇ ਆ। ਫਿਰ ਉਹ ਜਿਹੜੀ ਇਹ ਇੱਟ ਜਿਹੜੀ ਸਾਰੀ ਲੱਗੀ ਹੈ, ਲੌਕ ਸਿਸਟਮ ਲੱਗੀ ਹੈ, ਇੱਟ 'ਚ ਇੱਟ ਫਸੀ ਆ। ਜਦੋਂ ਇੱਕ ਵੀ ਇੱਟ ਨਿਕਲਦੀ ਆ ਤਾਂ ਉਹ ਸਿਸਟਮ ਸਾਰਾ ਖਲਾਰਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਦੂਸਰੀ ਗੱਲ ਦੇਖੋ, ਸਾਨੂੰ ਇਹਨਾਂ ਨੇ ਸਾਡਾ ਉਹ ਕਿਸਾਨ ਘਰ ਬਣਿਆ ਜੀ ਸਾਹਮਣੇ, ਉੱਥੇ ਸਾਡੇ ਦੇਖਣ ਹੀ ਚੱਲਦੇ। ਅੱਛਾ ਬਾਈ, ਜੇਕਰ ਇੱਥੇ 400 ਟਰਾਲੀ ਲੱਗ ਸਕਦੀ ਜਾਂ 450 ਟਰਾਲੀ ਲੱਗ ਸਕਦੀ ਆ, ਫਿਰ ਉਹ ਤੁਹਾਡਾ ਕਿਸਾਨ ਘਰ ਤਾਂ ਮੈਨੂੰ ਲੱਗਦਾ ਵੀ 20 ਬੰਦੇ ਅੰਦਰ ਪੈ ਜਾਣਗੇ ਜਾਂ ਬਹਿ ਜਾਣਗੇ, ਉਹ ਤਾਂ ਬੜਾ ਛੋਟਾ ਹੈ। ਫਿਰ ਇਹ ਹਿਸਾਬ ਨਾਲ ਐਕਚੁਅਲੀ ਇਦਾਂ ਹੁੰਦਾ ਹੈ ਜੀ, ਸਾਡੇ ਇੱਥੇ ਨਾ ਜਿੱਦਾਂ ਟਰਾਲੀ ਤਕਰੀਬਨ ਕੋਈ ਜਿੱਦਾਂ ਮਿੱਲ ਦੀ ਜਿਹੜੀ ਸਾਡੀ ਪੜਾਈ ਆ ਸਿਸਟਮ ਆ ਉਹ ਹੋਰ ਹਿਸਾਬ ਦਾ ਆ, ਤੇ ਸਾਡੇ ਜਿੱਦਾਂ ਇੱਕ ਟਰਾਲੀ ਨੂੰ ਘੱਟ ਤੋਂ ਘੱਟ 24 ਤੋਂ 48 ਘੰਟੇ ਵੀ ਲੱਗ ਜਾਂਦੇ ਆ। ਫਿਰ ਐਕਚੁਅਲੀ ਅਸੀਂ ਸਾਡੇ ਇੱਥੇ ਡਰਾਈਵਰ ਹੁੰਦੇ ਆ ਜਿਹੜੇ ਸਾਡੇ ਕੋਲ ਮੰਨ ਲਓ ਛੱਡ ਜਾਂਦੇ ਆ। ਅਸੀਂ ਜ਼ਿਮੀਂਦਾਰ ਕਿਸਾਨ ਬਹੁਤ ਘੱਟ ਰਹਿੰਦੇ, ਉਹਨਾਂ ਡਰਾਈਵਰਾਂ ਵਾਸਤੇ ਲਾ ਲਓ। ਕਿਸਾਨ ਵੀ ਰਹਿੰਦੇ ਆ, ਜਿਹੜੇ ਕਿਸਾਨ ਮੰਨ ਲਓ ਥੋੜੇ ਫ੍ਰੀ ਟਾਈਪ ਆ ਉਹ ਰਹਿੰਦੇ ਵੀ ਆ। ਨਹੀਂ, ਪਰ ਬਣਾਉਣਾ ਤਾਂ ਪ੍ਰੈਕਟੀਕਲੀ ਇਸੇ ਤਰ੍ਹਾਂ ਹੁੰਦਾ ਹੈ ਨਾ ਵੀ ਉਹ ਤਾਂ ਚਲੋ ਤੁਹਾਡਾ ਇੱਕ ਪ੍ਰਬੰਧ ਹੈ, ਪਰ ਬਣਾਉਣੀ ਤਾਂ ਚੀਜ਼ ਟੈਕਨੀਕਲ ਚੀਜ਼ਾਂ ਦੇਖ ਕੇ ਹੁੰਦੀ ਹੈ।
ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਬਹੁਤ ਵਧੀਆ ਚਲੋ ਜਿੰਨਾ ਕੁ ਵੀ ਬਣਿਆ ਨਾ ਵਧੀਆ ਬਣਿਆ ਸੀਗਾ। ਹੁਣ ਦੇਖੋ ਇੱਥੇ ਡਰਾਈਵਰ ਯੂਜ਼ ਕਰਦੇ ਆ ਕਰਨ ਦੇ ਨਾਲ ਉਹਦੇ ਸ਼ੀਸ਼ਾ ਵੀ ਦੇਖੋ ਸਾਰੇ ਤੋੜ ਦਿੱਤੇ ਆ। ਹੁਣ ਇਹ ਸਾਨੂੰ ਇਹ ਕਹਿ ਰਿਹਾ ਕਿ ਅਸੀਂ ਇਹਨੂੰ ਬਣਵਾ ਕੇ ਦੇਵਾਂਗੇ। ਅਸੀਂ ਮੰਨ ਲਿਆ ਉਹ ਬਣਵਾ ਦੇਣਗੇ ਪਰ ਅਸੀਂ ਅਗਲੇ ਸਾਲ ਤੋਂ ਇਹਦਾ ਜਿਹੜਾ ਹੱਲ ਹੈ ਆਪਣੇ ਤੌਰ ਤੇ ਕਰਾਂਗੇ ਕਿ ਉਹਨੂੰ ਅਸੀਂ ਲੋਕ ਲਾ ਕੇ ਰੱਖਾਂਗੇ। ਨਹੀਂ ਇਹ ਬਾਈ ਜੀ ਜਿੱਦਾਂ ਇਹ ਪਿੰਡ ਦੇ ਨਾਲ ਹੀ ਤੁਹਾਡੇ ਜਿਹੜੇ ਇਕੱਠੇ ਕੀਤੇ ਪੈਸਿਆਂ ਚੋਂ ਬਣਿਆ ਜਾਂ ਫਿਰ ਇਹ ਮਿਲ ਦਾ? ਨਹੀਂ ਜੀ ਸਾਡੇ ਇਕੱਠੇ ਕੀਤੇ ਪੈਸੇ ਜੋ ਵੀ ਕੁਝ ਹੈਗਾ ਸਾਡੇ ਇਕੱਠੇ ਕੀਤੇ ਪੈਸੇ। ਦੇਖੋ ਮਿੱਲ ਦੀ ਪੜਾਈ ਜਿੰਨੀ ਕੁ ਵੀ ਹੈਗੀ ਆ ਉਸ ਹਿਸਾਬ ਨਾਲ ਸਾਡਾ ਜਿਹੜਾ ਇਹ ਜਾੜ ਆ ਨਾ ਤਕਰੀਬਨ ਪ੍ਰਾਈਵੇਟ ਮਿੱਲਾਂ ਨਾਲੋਂ ਵੀ ਉੱਪਰ ਆ। ਹਾਂਜੀ ਪਰ ਉੱਪਰ ਅਸੀਂ ਜਿਹੜੇ ਹਾਲਾਤ ਇੱਥੇ ਪਹਿਲਾਂ ਦੇਖਦੇ ਰਹੇ ਆ ਕਿ ਸਾਨੂੰ ਕੋਈ ਸੇਵ ਨਹੀਂ ਹੁੰਦਾ ਸੀ। ਸਾਡਾ ਇੱਕ ਟਰਾਲੀ ਦਾ ਕਈ ਵਾਰੀ 5-5 ਹਜ਼ਾਰ ਦਾ ਨੁਕਸਾਨ ਵੀ ਹੋ ਜਾਂਦਾ ਸੀ ਕਿ ਹੈਵੀ ਟਰਾਲੀਆਂ ਸੀ, ਕਿਸੇ ਦੀ ਹੁੱਕ ਟੁੱਟ ਗਈ, ਕਿਸੇ ਦਾ ਟਰੈਕਟਰ ਦੀ ਕੋਈ ਹੋ ਗਿਆ ਕੁਝ ਹੋ ਗਿਆ। ਸਾਨੂੰ ਇਸ ਚੀਜ਼ ਦਾ ਚਲੋ ਅਸੀਂ ਪੈਸੇ ਕਢਾਏ ਸਾਨੂੰ ਦੁੱਖ ਕੋਈ ਨਹੀਂ ਪਰ ਸਾਨੂੰ ਇਸ ਚੀਜ਼ ਦਾ ਫਾਇਦਾ ਹੋਇਆ ਸੀ ਕਿ ਚਲੋ ਸਾਡਾ ਜਾੜ ਜਿਹੜਾ ਆ ਨਾ ਅਸੀਂ ਟਰਾਲੀ ਖੜੀ ਵੀ ਕਰਕੇ ਜਾਂਦੇ ਸਾਨੂੰ ਉਦੋਂ ਬਾਅਦ 'ਚ ਟੈਨਸ਼ਨ ਨਹੀਂ ਰਹਿੰਦੀ ਕਿ ਸਾਡੇ ਟਰੈਕਟਰ ਦਾ ਕੋਈ ਟਰਾਲੀ ਦਾ ਨੁਕਸਾਨ ਹੋਊਗਾ। ਸਾਨੂੰ ਇਹ ਹੁੰਦਾ ਆ ਕਿ ਸਾਡਾ ਜਿਹੜਾ ਉਹ ਚਲੋ ਸੇਵ ਆ ਉੱਥੇ ਹੋ ਜੂ ਨਾਲੇ ਚਾਰ ਦੀਵਾਰੀ ਵੀ। ਬਿਲਕੁਲ ਹੁਣ ਸਾਨੂੰ ਇਸ ਗੱਲ ਦਾ ਵੀ ਡਾਊਟ ਰਹਿੰਦਾ ਕਿ ਜਿੱਦਾਂ ਹੁਣ ਅਸੀਂ ਆਪਣੀ ਮਿੱਲ ਦੇ ਵਿੱਚ ਇਹਨਾਂ ਨੂੰ 3 ਖੇਤ ਇਸ ਕੰਮ ਕਿਉਂਕਿ ਅਸੀਂ ਖਿਲਾਫ ਨਹੀਂ ਸਾਡੇ ਖੇਤਾਂ 'ਚੋਂ ਪਰਾਲੀ ਆ ਰਹੀ ਆ ਚਲੋ ਪਲਾਂਟ ਲੱਗਾ ਸਾਨੂੰ ਕੋਈ ਇਹਦਾ ਹੈ ਨਹੀਂਗਾ। ਨਾਲੇ ਉਹ ਉਧਰ ਹੱਲ ਹੁੰਦਾ ਹੈ ਉਹਦਾ ਵੀ ਪਰਾਲੀ ਸਾੜਨੀ ਨਹੀਂ। ਬਿਲਕੁਲ ਹੁਣ ਅਸੀਂ ਇਹਨਾਂ ਨੂੰ ਆਪਣੇ 3 ਖੇਤ ਇੱਥੇ ਪਲਾਂਟ ਦੇ ਵਿੱਚ ਦਿੱਤੇ ਆ ਵੀ ਉੱਥੇ ਤੁਸੀਂ ਆਪਣੀ ਪਰਾਲੀ ਰੱਖੋ ਸਾਂਭ ਸੰਭਾਲ ਕਰੋ ਉੱਥੋਂ ਤੁਸੀਂ ਵਰਤੋ ਉੱਥੋਂ ਵਰਤ ਕੇ ਆਪਣਾ ਚਲੋ ਮੰਨਿਆ ਐਤਕੀ ਬਰਸਾਤਾਂ ਜ਼ਿਆਦਾ ਹੋਈਆਂ ਪਰ ਸਾਡੇ ਕੋਲੋਂ ਇਹਨਾਂ ਨੇ ਸਾਡੀ ਵੀ ਜਿਹੜੀ ਮੈਨੇਜਮੈਂਟ ਕੋਈ ਹੈਗੀ ਆ ਇੱਥੇ ਦੀ ਮੰਨ ਲਓ ਜਾੜ ਦੀ ਸਾਡੇ ਕੋਲ ਕਿਸੇ ਕੋਲੋਂ ਪਰਮਿਸ਼ਨ ਨਹੀਂ ਇਹਨਾਂ ਨੇ ਲਈ ਵੀ ਅਸੀਂ ਇੱਥੇ ਪਰਾਲੀ ਲਾਈਏ ਜਾਂ ਨਾ ਲਾਈਏ। ਹੁਣ ਦੇਖੋ ਜੋ ਹਾਲਾਤ ਬਣ ਗਏ ਆ ਹੁਣ ਪੈਸਾ ਤਾਂ ਜ਼ਿਮੀਂਦਾਰ ਦਾ ਲੱਗਾ ਆ। ਜ਼ਿਮੀਂਦਾਰ ਸਾਡੇ ਤੋਂ ਜਵਾਬ ਮੰਗੂਗਾ ਕਿ ਸਾਡਾ ਪੈਸਾ ਲੱਗਾ ਆ ਅਸੀਂ ਕਿੱਥੋਂ ਇਹਦਾ ਹੀ ਤੁਹਾਨੂੰ ਇੱਕ ਵਾਰੀ ਪੈਸਾ ਕਟਾਇਆ ਇੱਕ ਟਰਾਲੀ ਦਾ ਲਾ ਲਓ ਜੇ 2 ਵੀ ਰੁਪਈਏ ਕੱਟਦੇ ਆ ਇਹ ਤਾਂ ਇੱਕ ਟਰਾਲੀ ਦਾ ਤਕਰੀਬਨ 4000 ਰੁਪਏ ਜਾ ਰਿਹਾ ਹੈ। ਉਹ ਜ਼ਿਮੀਂਦਾਰ ਜਿਹੜਾ ਹੈ ਹਰ ਟਰਾਲੀ ਕੋਈ ਬੰਦਾ 100 ਟਰਾਲੀ ਦੇ ਰਿਹਾ ਕੋਈ 50 ਦੇ ਰਿਹਾ ਕੋਈ 20 ਦੇ ਰਿਹਾ ਕਿੰਨਾ ਪੈਸਾ ਹੈ ਇਸੇ ਸੁੱਖ ਵਾਸਤੇ ਕਿ ਸਾਡੀ ਇੱਕ ਪ੍ਰਾਪਰਟੀ ਬਣ ਜਾਣੀ ਹੈ ਕਿ ਸਾਡਾ ਨਹੀਂ ਸਾਡੀਆਂ ਪੀੜ੍ਹੀਆਂ ਦੀ ਬਣ ਜਾਣੀ ਹੈ। ਪਰ ਦੇਖੋ ਅੱਜ ਸਾਡੀਆਂ ਪੀੜ੍ਹੀਆਂ ਲੱਗੀ ਸਾਨੂੰ ਹੁਣੇ ਹੀ ਦਿਖਾਉਣ ਲੱਗ ਪਿਆ ਰੰਗ ਇਹ ਫਿਰ ਸਾਨੂੰ ਇਹਦਾ ਇਹ ਵੀ ਲੱਗਦਾ ਵੀ ਜਿੱਦਾਂ ਕੋਈ ਰੈਂਟ ਤੇ ਨਾ ਦਿੱਤਾ ਹੋਵੇ ਸਾਨੂੰ ਇਸ ਗੱਲ ਦਾ ਪਤਾ ਹੀ ਨਾ ਹੋਵੇ ਕਿ ਦਿੱਤਾ ਚੋਰੀ ਛਿਪੇ ਵਾਲਾ ਕੰਮ ਜਾਂ ਲਿਖਤੀ ਰੂਪ 'ਚ ਹੋਇਆ ਵੀ ਨਹੀਂ ਹੋਵੇ। ਕੁਛ ਨਹੀਂ ਕੀਤਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਅਸੀਂ ਤਾਂ ਚਲੋ ਮੰਨਿਆ ਸੀਗਾ ਚਲੋ ਮਾੜਾ ਮੋਟਾ ਵੀ ਚਲੋ ਹੋਇਆ ਹੋਊ ਬਾਰਿਸ਼ ਤੋਂ ਬਾਅਦ ਇਹਨਾਂ ਨੇ ਬਿਲਕੁਲ ਹੀ ਗਾਹ ਪਾਤਾ। ਹੁਣ ਜਿਹੜੇ ਆ ਲਾ ਕੇ JCB ਲਾ ਲਓ ਜਾਂ ਕੁਛ ਵੀ ਲਾ ਕੇ ਚੱਕ ਰਹੇ ਆ ਉਹਦੇ ਨਾਲ ਧੱਕਾ ਕਰਨ ਦਾ ਹੁਣ ਉਹ ਵੀ ਚੱਕਦੇ ਨਹੀਂ ਸੀ ਜੀ। ਇਹ ਤਾਂ ਹੁਣ ਚਲੋ ਮੀਡੀਆ ਥਰੂ ਲਾ ਲਓ ਜਾਂ ਅਸੀਂ ਕਿੱਦਾਂ ਵੀ ਮਾੜਾ ਮੋਟਾ ਦਬਾਅ ਪਾਇਆ ਤੇ ਇਹਨਾਂ ਨੇ ਹੁਣ ਇਹਦੇ ਮਾੜੇ ਮੋਟੀਆਂ ਚੱਕ ਹੋਈਆਂ ਤੇ ਹੁਣ ਆਪਣੇ ਤੌਰ ਤੇ ਇਹ ਲੱਗੇ ਆ ਖਿੱਚਣ ਕੰਮ ਨੂੰ ਵੀ ਚਲੋ ਚੱਕ ਕੇ ਹੀ ਸਫਾਈ ਕਰ ਸਾਨੂੰ ਦੇ ਰਹੇ ਆ ਆਸ਼ਵਾਸਨ। ਅਸੀਂ ਮੰਨਦੇ ਆ ਕਿ ਸਾਨੂੰ ਇਹ ਕਹਿ ਰਹੇ ਆ ਕਿ ਅਸੀਂ ਇਹਨੂੰ ਠੀਕ ਕਰਕੇ ਦੇਵਾਂਗੇ। ਪਰ ਕੀਤਾ ਕਿਉਂ ਮਸਲਾ ਤਾਂ ਇਹ ਵੀ ਹੈ ਨਾ ਵੀ ਕੀਤਾ ਹੀ ਕਿਉਂ ਜਦ ਖਰਾਬ ਹੀ ਹੋ ਗਈ ਚੀਜ਼ ਹੁਣ ਠੀਕ ਕਰੋਗੇ ਉਹਨੂੰ ਦੁਬਾਰਾ ਤੁਹਾਨੂੰ ਵੀ ਸਮੱਸਿਆ ਅਗਲਿਆਂ ਨੂੰ ਵੀ। ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਚਾਹੀਦਾ ਨਹੀਂ ਸੀਗਾ ਕਿਉਂਕਿ ਇਹ ਤਾਂ ਹਰ ਇੱਕ ਬੰਦੇ ਦੀ ਪ੍ਰਾਪਰਟੀ ਆ ਕਿਸਮ ਦੀ ਇਹ ਜੋ ਵੀ ਛੋਟੇ ਤੋਂ ਵੱਡਾ ਜ਼ਿਮੀਂਦਾਰ ਇਹਨੇ ਵੀ ਵੱਡੇ ਦੀ ਆ ਛੋਟੇ ਦੀ ਨਹੀਂ ਗੀ ਇੱਕ ਟਰਾਲੀ ਵਾਲੇ ਦੀ ਵੀ 10 ਟਰਾਲੀ ਵਾਲੇ ਤੇ 50 ਟਰਾਲੀਆਂ ਵਾਲੇ ਦੀ ਵੀ। ਜੀ ਸੋ ਇਹ ਹਾਲਾਤ ਨੇ ਇਸ ਸਮੇਂ ਧਰਾਤਲ ਤੇ ਇੱਧਰ ਕਿਸਾਨ ਘਰ ਵੱਲ ਵੀ ਇੱਕ ਵਾਰੀ ਕੈਮਰਾ ਜ਼ਰੂਰ ਮਾਰ ਦਿਓ। ਇਹ ਕਿਸਾਨ ਘਰ ਵੈਸੇ ਕਿਸਾਨਾਂ ਲਈ ਬਣਿਆ ਜਦੋਂ ਟਰਾਲੀ ਲੈ ਕੇ ਆਉਂਦੇ ਨੇ ਇੱਥੇ ਜਦੋਂ ਸਿਸਟਮ ਚੱਲਦਾ ਤਾਂ ਫਿਰ ਬਹੁਤ ਸਾਰੇ ਕਿਸਾਨ ਜਿਹੜੇ ਹੁੰਦੇ ਨੇ ਉਹ ਤਾਂ ਘਰਾਂ ਨੂੰ ਚਲ ਜਾਂਦੇ ਨੇ ਜਿੱਦਾਂ ਬਾਈ ਹੋਣੀ ਦੱਸਿਆ ਪਰ ਕੁਝ ਕਿਸਾਨ ਜਿਹੜੇ ਇੱਥੇ ਰੋਕ ਸਕਦੇ ਨੇ ਰੋਕਦੇ ਨੇ ਉਹਨਾਂ ਦੇ ਲਈ ਇਹ ਪ੍ਰਬੰਧ ਹੈ। ਪਤਾ ਨਹੀਂ ਅੰਦਰ ਕਿਹੋ ਜਿਹੇ ਪ੍ਰਬੰਧ ਹੋਣਗੇ ਪਰ ਜਦੋਂ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜਦੋਂ ਸੀਜ਼ਨ ਹੁੰਦਾ ਅਸੀਂ ਫੇਰ ਅੰਦਰ ਸਮਾਨ ਰੱਖਦੇ ਆ ਲਾਉਨੇ ਆ ਐਦਾਂ ਅਸੀਂ ਚੱਕ ਲੈਂਦੇ ਆ। ਦਰਵਾਜ਼ੇ ਵੈਸੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟੇ ਹੋਏ ਨੇ ਦੇਖਦੇ ਆ ਰਿਪੇਅਰ ਕਰਦੇ ਨੇ ਜਾਂ ਫਿਰ ਨਹੀਂ ਕਰਦੇ। ਸਾਡੇ ਕੋਲ ਜੀ ਹਜੇ ਵੀ ਤਕਰੀਬਨ ਜਾੜ ਦੇ ਵਿੱਚੋਂ 5-6 ਲੱਖ ਰੁਪਏ ਦੀ ਹੈਗਾ ਆ ਸਾਡੇ ਕੋਲ ਜਿਹੜਾ ਸੇਵ ਪਿਆ ਅਸੀਂ ਕੰਟੀਨ ਵੀ ਬਣਾਵਾਂਗੇ ਅਗਲੇ ਸਾਲ ਤੱਕ। ਫਿਲਹਾਲ ਕੋਸ਼ਿਸ਼ ਹੈ ਵੀ ਕੰਟੀਨ ਬਣਾਵਾਂਗੇ। ਇੱਕ ਤਾਂ ਸਾਡੇ ਹਜੇ ਜਿੱਦਾਂ ਮੰਨ ਲਓ ਇੱਥੇ ਦੀ ਜਿਹੜੀ ਸਾਡੀ ਜੋ ਕਮੇਟੀ ਹੁੰਦੀ ਆ ਕਿਸਾਨਾਂ ਦੇ ਉੱਪਰ ਉਹ ਵੀ ਭੰਗ ਹੋਈ ਆ। ਫਿਲਹਾਲ ਉਹਦੀ ਨਵੀਂ ਵੀ ਹਜੇ ਕੋਈ ਮੰਨ ਲਓ ਨਹੀਂ ਹੋਈ ਸਥਾਪਨਾ ਉਹਦੀ ਕੋਈ ਵੀ ਕਿਉਂਕਿ ਜੇ ਉਹ ਕਮੇਟੀ ਹੁੰਦੀ ਉਹ ਫਿਰ ਕਮੇਟੀ ਤਕਰੀਬਨ ਮਿਲਦੇ ਜਿਹੜੇ ਦੁੱਖ ਸੁੱਖ ਹੁੰਦੇ ਉਹਨਾਂ 'ਚ ਸਹਾਈ ਹੁੰਦੀ ਆ। ਹਾਂ ਤੇ ਹੁਣ ਇਸ ਟਾਈਮ ਤੇ ਉਹ GM ਸਾਹਿਬ ਆਪਣੀ ਮਰਜ਼ੀ ਕਰ ਰਿਹਾ ਜੀ। ਉਹ ਆਪਣੀ ਮਰਜ਼ੀ ਦੇ ਨਾਲ ਜੋ ਵੀ ਧੱਕਾ ਆ ਲਾ ਲਓ ਆਪਣੇ ਤਰੀਕੇ ਨਾਲ ਕਰੀ ਜਾਂਦੇ ਆ ਬਸ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਜਾਂ ਮੰਨ ਲਓ ਕੋਈ ਨੁਕਸਾਨ ਹੈ ਜਾਂ ਹੁਣ ਇੱਕ ਦੇਖੋ ਮੰਨ ਲਓ ਜ਼ਿਮੀਂਦਾਰ ਘਰੋਂ ਉੱਠ ਕੇ ਆਉਂਦਾ ਆ ਇੱਥੇ ਕੋਈ ਵਧੀਆ ਕੰਟੀਨ ਹੋਵੇ ਕੋਈ ਬੈਠ ਕੇ ਵਧੀਆ ਚਾਹ ਪੀਂਦਾ ਆ ਕੋਈ ਵਧੀਆ 10 ਮਿੰਟ ਰੈਸਟ ਕਰਦਾ ਕੁਝ ਵੀ ਕਰਦਾ ਆ ਉਹ ਵੀ ਹੈ ਨਹੀਂ ਫਿਲਹਾਲ ਉਹ ਵੀ ਚਲੋ ਹੋਊਗਾ ਸੁਧਾਰ ਅਗਲੇ ਸਾਲ ਤੱਕ ਕਰਾਂਗੇ ਜੀ ਉਹਨੂੰ। ਜੀ ਬਹੁਤ ਬਹੁਤ ਧੰਨਵਾਦ। ਦਾ ਜਿਹੜਾ ਰਿਲੇਟਡ ਆ ਉਹ ਪਰਾਲੀ ਚੱਕ ਰਹੇ ਆ ਬਾਰਿਸ਼ਾਂ ਕਰਕੇ ਜ਼ਿਆਦਾ ਉਹਨਾਂ ਕੋਲ ਪਲਾਂਟ ਲੇਟ ਹੋ ਗਿਆ ਤਾਂ ਕਰਕੇ ਉਹਨਾਂ ਕੋਲ ਪਹਿਲੋਂ ਨਹੀਂ ਚੱਕ ਹੋਈ ਤੇ ਹੁਣ ਉਹ ਚੱਕ ਕੇ ਇੱਥੋਂ ਸ਼ਿਫਟ ਕਰ ਰਹੇ ਆ। ਬਾਕੀ ਉਹਨਾਂ ਨੇ ਕਹਿ ਦਿੱਤਾ ਵਾ ਜੇ ਕੋਈ ਫੜਦੀ ਕੁਝ ਵੀ ਹੋਊਗਾ ਤਾਂ ਰਿਪੇਅਰ ਕਰਾ ਕੇ ਦੇਣਗੇ। ਠੀਕ ਹੈ ਵੈਸੇ ਫੜ ਲੀਜ਼ ਦੇ ਅੰਡਰ ਆਉਂਦਾ ਜਿਹੜੀ ਉਹਨਾਂ ਦੇ ਕੋਲ ਨਹੀਂ ਦੇਖੋ ਇਹ ਥੋੜਾ ਜਿਹਾ ਐਮਰਜੈਂਸੀ 'ਚ ਸਾਨੂੰ ਕਰਨਾ ਪਿਆ। ਅਸੀਂ ਉਹਨਾਂ ਕੋਲ ਤਕਰੀਬਨ 2 ਕਰੋੜ ਰੁਪਈਆ ਸਾਨੂੰ ਉਹ ਦੇ ਰਹੇ ਕਿਸਮ ਦਾ ਤੇ ਉਦੋਂ ਬਾਰਿਸ਼ਾਂ ਜ਼ਿਆਦਾ ਕਰਕੇ ਉਹਨਾਂ ਰਿਕੁਐਸਟ ਕੀਤੀ ਸੀਗੀ ਉਹ ਫਿਰ ਜਦੋਂ ਜ਼ਿਮੀਂਦਾਰ ਰੌਲਾ ਪਾਇਆ ਤਾਂ ਉਸ ਤੋਂ ਬਾਅਦ ਬੰਦ ਕਰਾ ਦਿੱਤਾ ਸੀਗਾ। ਇਹ ਤਾਂ ਫਿਰ ਜਦੋਂ ਬੰਦ ਹੋ ਗਿਆ ਤਾਂ ਉਦੋਂ ਬਾਅਦ ਮੀਂਹ ਜ਼ਿਆਦਾ ਪੈਣ ਦੇ ਨਾਲ ਖਰਾਬ ਹੋ ਕੇ ਫੇਰ ਖਿਲ ਰਿਹਾ ਬਰਸਾਤ ਜ਼ਿਆਦਾ ਹੋ ਗਈ ਸੀ ਜਦੋਂ ਜ਼ਿਮੀਂਦਾਰ ਨੇ ਮਨਾ ਕੀਤਾ ਤਾਂ ਆਪਾਂ ਉਸੇ ਵੇਲੇ ਬੰਦ ਕਰਾ ਦਿੱਤਾ ਸੀ। ਤੇ ਹੁਣ ਇਹ ਲਿਖਤੀ ਰੂਪ 'ਚ ਦੇਵੇਗੀ ਉਹ ਜਿਹੜੀ ਕੰਪਨੀ ਹੈ ਜਾਂ ਫਿਰ ਮੂੰਹ ਜ਼ਬਾਨੀ ਨਹੀਂ ਜਿਹੜਾ ਤੁਹਾਡੇ ਸਾਹਮਣੇ ਇੱਥੇ ਆਨਲਾਈਨ ਉਹ ਕਰਕੇ ਗਏ ਆ ਲਿਖਤੀ ਰੂਪ ਵਿੱਚ ਹੀ ਹੋ ਗਿਆ ਨਾ ਜਦੋਂ ਤੁਹਾਡੀ ਸਟੇਟਮੈਂਟ ਤੁਹਾਡੇ ਸਾਹਮਣੇ ਆ ਗਈ ਆ ਉਹ ਸਾਹਮਣੇ ਹੁੰਦਾ ਰਿਕਾਰਡਿੰਗ ਦੇ ਵਿੱਚ ਹੈਗਾ ਉਹ ਇੱਥੇ ਤੁਹਾਡੇ ਸਾਹਮਣੇ ਕਰਕੇ ਗਏ ਉਹ ਆਪ ਹੀ ਕਰਾ ਕੇ
ਤੇ ਜਿਹੜੀ ਦੂਸਰੀ ਗੱਲ ਇਜਲਾਸ ਦੀ ਕਹਿ ਰਹੇ ਨੇ ਉਹਦੇ ਬਾਰੇ ਕੀ ਹਾਲ ਹੈ? ਇਜਲਾਸ ਦਾ ਜੀ ਦੇਖੋ 20 ਦਿਨ ਪਹਿਲਾਂ ਅਸੀਂ ਪੈਲਸ ਬੁੱਕ ਕੀਤਾ ਸੀ, ਉਹ ਸਿਰਫ ਬਰਸਾਤ ਦੇ ਹਾਲਾਤਾਂ ਕਰਕੇ ਉੱਥੇ ਬੁੱਕ ਕੀਤਾ। ਉਦੋਂ ਮੀਂਹ ਐਬਨੋਰਮਲ ਪੈ ਰਹੇ ਸੀਗੇ। ਦੂਸਰਾ ਸਾਡਾ ਖਰਚਾ ਇੱਥੇ ਨਾਲੋਂ ਅੱਧਾ ਹੁੰਦਾ ਸੀ ਉੱਥੇ, ਠੀਕ ਹੈ। ਉਹਦੇ ਅਕੋਰਡਿੰਗਲੀ ਉਹ ਅਸੀਂ ਉਹਦਾ ਬੁੱਕ ਕੀਤਾ ਹੋਇਆ, ਉਹਦੇ ਨੋਟਸ ਗਏ ਹੋਏ ਆ, ਅਖਬਾਰ ਦੇ ਵਿੱਚ ਆਇਆ ਹੋਇਆ ਵਾ, ਉਹ ਤਾਂ ਸਹੀ ਚੇਂਜ ਨਹੀਂ ਕਰ ਸਕਦੇ। ਇਹ ਚੇਂਜ ਨਹੀਂ ਕਰ ਸਕਦੇ, ਪਰ ਜਿਹੜੇ ਕਿਸਾਨ ਕਹਿੰਦੇ ਅੱਗੇ ਮਿਲ ਦੇ ਅੰਦਰ ਹੀ ਹੁੰਦਾ ਸੀ, ਪਹਿਲੀ ਵਾਰ ਉੱਥੇ ਹੋ ਰਿਹਾ ਉਹਦਾ। ਪਹਿਲੀ ਵਾਰ ਮੈਂ ਦੱਸ ਰਿਹਾ ਨਾ ਵੀ ਹਾਲਾਤ ਉਦੋਂ ਇਹੋ ਜਿਹੇ ਸੀ, ਬਰਸਾਤ ਬਹੁਤ ਹੋ ਰਹੀ ਸੀ ਉਦੋਂ, ਸਾਡੇ ਕੋਲ ਹੱਲ ਕੋਈ ਨਹੀਂ ਸੀਗਾ। ਠੀਕ ਹੈ। ਵੀ ਇਹ ਹੁਣ ਅੱਗੋਂ ਵੀ ਕੀ ਪਤਾ ਕਿ ਬਰਸਾਤ ਆ ਜਾਂਦੀ ਤਾਂ ਟੈਂਟਾਂ ਦੇ ਵਿੱਚ ਉੱਦਾਂ ਹੀ ਚੋਣ ਲੱਗ ਪੈਂਦੇ ਆ। ਇਸ ਕਰਕੇ ਅਸੀਂ ਇਹ 20 ਦਿਨ ਪਹਿਲਾਂ ਇਹ ਡਿਸੀਜਨ ਲਿਆ ਸੀਗਾ। ਦੂਸਰਾ ਸਾਡਾ ਉੱਥੇ ਖਰਚਾ ਵੀ ਘੱਟ ਹੋ ਰਿਹਾ ਸੀ। ਸਫਾਈ ਕਰਵਾਵਾਂਗੇ ਅਸੀਂ, ਜੋ ਰਿਪੇਅਰ ਵੀ ਕਰਵਾ ਦਾਂਗੇ। ਜੇ ਇੰਟਾਂ ਜਿਹੜੀ ਉਖੜੀਆਂ ਉਹ ਰਿਪੇਅਰ ਕਰਾਵਾਂਗੇ ਜਿੱਥੋਂ ਬੈਠ ਗਿਆ, ਜਿੱਥੋਂ ਬੈਠ ਗਈ। ਤੇ ਐਪੀ ਤੁਹਾਡਾ ਕੋਈ ਕਿਸੇ ਕੰਪਨੀ ਨਾਲ ਐਗਰੀਮੈਂਟ ਹੋਇਆ ਸੀ ਤੁਸੀਂ ਮਿਲ ਲੈਣਗੇ ਤੁਸੀਂ ਨਾਲ ਕਿਤੇ? ਇਹਦੇ ਬਾਰੇ ਮੈਨੂੰ ਐਗਰੀਮੈਂਟ ਬਾਰੇ ਕੁਛ ਨਹੀਂ ਪਤਾ। ਤੁਸੀਂ ਕਿਸ ਤਰ੍ਹਾਂ ਦੀ ਮੈਂ ਐਕਚੁਅਲੀ ਦੇਖਦਾ ਪਲਾਂਟ ਜੀ ਅੰਦਰ ਸਾਰਾ, ਬਾਹਰ ਦਾ ਮੈਂ ਨਹੀਂ ਦੇਖਦਾ। ਬਾਹਰ ਦਾ ਸਾਡਾ ਉਹ ਗਿਆ ਹੋਇਆ ਮੁੰਡਾ ਅੰਮ੍ਰਿਤਸਰ। ਚਲੋ ਜ਼ਿੰਮੇਵਾਰੀ ਤੋਂ ਤੁਹਾਡੀ। ਹਾਂ ਜਿਵੇਂ ਕੋਈ ਨਹੀਂ। ਹਾਂਜੀ ਹਾਂਜੀ। ਉਹ ਜਿਹੜਾ ਲੈਂਡ ਯੂਜ਼ ਆ ਉਹਦਾ ਤੁਸੀਂ ਕੋਈ ਪੇ ਕਰ ਰਹੇ ਆ ਐਕਸਟਰਾ? ਕਿਹੜੀ? ਜਿਹੜਾ ਉਹ ਯਾਰਡ ਆ ਜਿਹੜਾ ਇਹਨਾਂ ਦਾ ਫਾੜਿਆ ਕਹਿ ਲਈਏ। ਨਹੀਂ ਕਿਸਾਨਾਂ ਦਾ ਜਾੜਿਆ, ਕਿਸਾਨਾਂ ਵਾਲਾ ਨਹੀਂ, ਉਹਦਾ ਕੁਛ ਨਹੀਂ। ਮੈਨੂੰ ਕੋਈ ਆਈਡੀਆ ਨਹੀਂ ਉਹਦਾ। ਅੱਛਾ, ਉਹਦਾ ਕੋਈ ਆਈਡੀਆ ਕੋਈ ਨਹੀਂ। ਪਰਮਿਸ਼ਨ ਵੀ ਨਹੀਂ ਉਹਦੀ ਅਲੱਗ ਤੋਂ? ਮੈਨੂੰ ਪਤਾ ਹੀ ਨਹੀਂ ਉਹਦਾ। ਠੀਕ ਹੈ।